ਪੰਜਾਬ ਦੀ ਹੋਣੀ ਤੋਂ, ਪੰਜਾਬ ਦੇ ਪਾਣੀ ਤੋਂ। ਐਸਵਾਈਐਲ ਦੇ ਮਾਮਲੇ ਤੇ ਸਿਆਸਤ ਪਿਛਲੇ ਦਿਨਾਂ ਦੇ ਵਿੱਚ ਤੁਸੀਂ 1 ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਆਪਾਂ ਚਰਚਾ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰ ਹੀ ਰਹੇ ਹਾਂ। ਪਰ ਸਵਾਲ ਇੱਕ ਇਹ ਵੀ ਵਿੱਚੋਂ ਉੱਠ ਖੜਿਆ ਹੈ ਕਿ ਬਹਿਸ ਕਰਨ ਵਾਲੇ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਵਾਲਾਂ ਦੇ ਜਵਾਬ ਦੇਣਗੇ? ਕਿਹੋ ਜਿਹੇ ਜੋ ਸਵਾਲ ਉਹਨਾਂ ਨੇ ਖੜੇ ਕੀਤੇ ਨੇ? ਬਿਲਕੁਲ ਜੀ, ਜਵਾਬ ਦੇਣਗੇ ਜਾਂ ਦੇਣ ਦੀ ਹਿੰਮਤ ਵੀ ਹੈਗੀ ਆ, ਜਾਂ ਜਵਾਬ ਹੈ ਵੀ ਉਹਨਾਂ ਕੋਲ? ਇਹ ਵੀ ਇੱਕ ਵੱਡਾ ਸਵਾਲ ਜੀ। ਐਸਵਾਈਐਲ ਦਾ ਮੁੱਦਾ ਆਪਾਂ ਲਗਾਤਾਰ ਉਹਦੇ ਉੱਪਰ ਚਰਚਾ ਕਰ ਰਹੇ ਹਾਂ ਕਿ ਇਹਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਆ। ਕਿਹਨੇ ਪੰਜਾਬ ਦੀਆਂ ਜੜ੍ਹਾਂ 'ਚ ਤੇਲ ਪਾਇਆ, ਇਹਦੇ ਲਈ ਕੌਣ ਜ਼ਿੰਮੇਵਾਰ ਆ, ਉਹਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਆ। ਤੇ ਜੇ ਦੋਸ਼ੀਆਂ ਨੂੰ ਕਟਹਿਰੇ 'ਚ ਲਿਆ ਸਕਦੇ ਹੋ ਤਾਂ ਧੰਨਵਾਦ ਸਰਕਾਰ ਦਾ, ਕਟਹਿਰੇ 'ਚ ਲੈ ਕੇ ਆਓ। ਪਰ ਸਵਾਲ ਇਹ ਵੀ ਹੈ ਕਿ ਤੁਸੀਂ ਹੁਣ ਸਰਕਾਰ 'ਚੋਂ ਜੇ ਪਹਿਲਿਆਂ ਨੇ ਕੋਈ ਹੱਲ ਨਹੀਂ ਕੱਢਿਆ, ਤੁਸੀਂ ਹੱਲ ਵੀ ਕੱਢ ਕੇ ਦਿਖਾਓ ਨਾ, ਮਸਲਾ ਨਿਬੇੜ ਕੇ ਵੀ ਦਿਖਾਓ ਨਾ। ਸੋ ਕੱਲੀ ਚਰਚਾ ਨਾਲ ਨਹੀਂ ਸਰਨਾ। ਹੁਣ ਚੌਂ ਪਾਸਿਓਂ ਆਪਣੇ ਹੀ ਚੈਲੰਜ ਘਿਰਦੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜੀ। ਬੇਸ਼ੱਕ ਇਹ 'ਚ ਕੋਈ ਦੋ ਰਾਏ ਨਹੀਂ ਕਿ ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰਦੇ ਹਾਂ ਕਿ ਵਿਰੋਧੀਆਂ ਨੇ ਆਉਣਾ ਨਹੀਂ ਚਰਚਾ ਲਈ ਇੱਥੇ, ਉਹਨਾਂ ਨੇ ਬਚਣ ਦੇ ਰਾਹ ਲੱਭਣੇ ਆ, ਤੇ ਉਹ ਲਗਭਗ ਅਕਾਲੀ ਭੱਜ ਗਏ ਜੀ, ਕਾਂਗਰਸੀਆਂ ਨੇ ਕੰਨੀ ਕਤਰਾ ਲਈ, ਜਾਖੜ ਬਹਾਨਾ ਭਾਲਦੇ ਫਿਰਦੇ ਆ। ਕਿਉਂਕਿ ਜਾਖੜ ਕਹਿ ਬੈਠੇ ਕਿ ਟੈਗੋਰ ਥੀਏਟਰ 'ਚ ਤਾਂ ਨਟੰਕੀ ਹੁੰਦੀ ਹੈ ਜੀ, ਇੱਥੇ ਨਹੀਂ ਜੀ, ਤੁਸੀਂ ਜਾਂ ਅਬੋਹਰ ਆ ਜਾਓ ਜਾਂ ਲੁਧਿਆਣੇ ਆ ਜਾਓ। ਤੇ ਅਗਲੇ ਲੁਧਿਆਣੇ ਚਲੇ ਗਏ, ਚਾਹੇ ਉਹ ਮਜਬੂਰੀ ਇਸ ਲਈ ਬਣੀ ਕਿ ਇੱਥੇ ਵਾਲਿਆਂ ਨੇ ਇਨਕਾਰ ਕਰਤਾ, ਟੈਗੋਰ ਵਾਲਿਆਂ ਨੇ ਕਿ ਭਾਜੋ ਅਸੀਂ ਇੱਥੇ ਕਰ ਦਿੰਦੇ, ਰਾਜਨੀਤਿਕ ਖਾੜਾ ਨਹੀਂ ਲਾਉਣ ਦਿੰਦੇ, ਤੇ ਇਸ ਲਈ ਲੁਧਿਆਣਾ ਯੂਨੀਵਰਸਿਟੀ ਦੇ ਹਾਲ 'ਚ ਹੋ ਰਹੀ ਹੈ। ਸੋ ਹੁਣ ਇਹੀ ਕਹਿ ਰਹੇ ਸੀ ਸੁਨੀਲ ਜਾਖੜ, ਤੇ ਫਿਰ ਹੁਣ ਸੁਨੀਲ ਜਾਖੜ ਤਾਂ ਜਾਣ, ਬਿਲਕੁਲ ਸਹੀ ਹੈ। ਪਰ ਹੁਣ ਸੁਨੀਲ ਜਾਖੜ ਕਹਿੰਦੇ ਨਹੀਂ ਜੀ, ਮੈਂ ਪੈਨਲ ਲਿਆਂਦਾ, ਇਹ ਪੈਨਲ ਨੂੰ ਮਨਜ਼ੂਰੀ ਦੇਣ ਭਗਵੰਤ ਮਾਨ ਹੋਰੀ, ਇਹਨਾਂ ਬੰਦਿਆਂ ਨੂੰ ਲਿਆਉਣਾ ਮੇਰੀ ਜ਼ਿੰਮੇਵਾਰੀ ਆ। ਧਰਮਵੀਰ ਗਾਂਧੀ ਦਾ ਬਹਿਸ ਹੋਣਾ ਜ਼ਰੂਰੀ ਆ, HS ਫੂਲਕਾ ਸਾਹਿਬ ਦਾ ਹੋਣਾ ਜ਼ਰੂਰੀ ਆ, ਕੰਵਰ ਸੰਧੂ ਨੂੰ ਬੁਲਾਓ, ਇਹ 3 ਮੈਂਬਰੀ ਪੈਨਲ ਨੂੰ ਮਨਜ਼ੂਰੀ ਦੇ ਦਿਓ, ਇਹਨਾਂ ਨੂੰ ਲਿਆਉਣ ਦੀ ਗਰੰਟੀ ਮੇਰੀ, ਕਰੋ ਬਹਿਸ। ਤੇ ਮੈਨੂੰ ਲੱਗਦਾ ਸਰਕਾਰ ਤਾਂ ਚੌਥਾ ਵੀ ਬੰਦਾ ਇਹਦਾ ਇੱਕ ਨਾਂ ਰੱਖੀ ਬੈਠੀ ਆ ਕਿ ਇਹ ਵੀ ਨਾ ਕਿਤੇ ਆ ਜਾਵੇ। ਇਸ ਲਈ ਕਹਿੰਦੇ ਕਿ ਪੂਰਾ ਜ਼ੋਰ ਲੱਗਿਆ ਕਿ ਜ਼ਮਾਨਤ ਚਾਹੇ 2 ਤਰੀਕ ਨੂੰ ਹੋ ਜਾਵੇ, 2 ਨਵੰਬਰ ਨੂੰ, 1 ਨੂੰ ਨਹੀਂ ਹੋਣੀ ਚਾਹੀਦੀ। ਠੀਕ ਹੈ। ਸੁਖਪਾਲ ਖਹਿਰਾ ਨਾ ਕਿਤੇ ਆ ਜਾਵੇ, ਕਹਿੰਦੇ ਬਹਿਸ 'ਚ ਇਹ ਤੋਂ ਵੀ ਬਚਣਾ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਉਧਰ ਖੱਟਰ ਦੀ ਚਿੱਠੀ ਆ ਗਈ ਜੀ। ਖੱਟਰ ਕਹਿੰਦਾ ਮਾਨ ਸਾਹਿਬ ਚਰਚਾ ਮੇਰੇ ਨਾਲ ਕਰ ਲਓ, ਅੱਛਾ ਆਪਾਂ ਬਹਿ ਲੈਂਦੇ ਆ, ਮਸਲਾ ਤਾਂ ਆਪਣੇ ਸੂਬਿਆਂ 'ਚ ਆਪਾਂ ਨਿਬੇੜ ਲੈਂਦੇ ਆ। ਅਸਲ 'ਚ ਸੁਪਰੀਮ ਕੋਰਟ ਵਾਲੇ ਪਹਿਲੂ ਤੋਂ ਪਹਿਲਾਂ, ਸੁਪਰੀਮ ਕੋਰਟ ਦੀ ਹਦਾਇਤ ਤੋਂ ਪਹਿਲਾਂ, ਇੱਕ ਦਿਨ ਪਹਿਲਾਂ ਹੀ 3 ਜਾਂ 4 ਅਕਤੂਬਰ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਚਿੱਠੀ ਲਿਖੀ ਸੀ ਮਨੋਹਰ ਲਾਲ ਖੱਟਰ ਨੂੰ, ਤੇ ਉਸ ਚਿੱਠੀ 'ਚ ਉਹਨਾਂ ਨੇ ਕਿਹਾ ਸੀਗਾ ਕਿ ਜੀ ਕਿ ਮਾਮਲਾ ਆਪਣੇ ਦੋਵੇਂ ਸੂਬਿਆਂ 'ਚ ਆਪਾਂ ਬੈਠ ਕੇ ਨਿਬੇੜ ਲਈਏ। ਤੇ ਇਸ ਦੇ ਉੱਤੇ ਹੁਣ ਜਵਾਬ ਆਇਆ ਜੀ ਮਨੋਹਰ ਲਾਲ ਖੱਟਰ ਹੋਰਾਂ ਦਾ, ਕਹਿੰਦੇ ਬਿਲਕੁਲ ਜੀ ਆ ਜਾਓ, ਆਪਾਂ ਦੋਵੇਂ ਮੁੱਖ ਮੰਤਰੀ ਬਹਿ ਲੈਂਦੇ, ਆਪਾਂ ਗੱਲ ਕਰ ਲੈਂਦੇ। ਹੁਣ ਸਵਾਲ ਇਹ ਹੈ ਕਿ ਮਾਮਲਾ ਨਿਬੇੜ ਕਿਵੇਂ ਲਾਉਂਗੇ ਜੀ? ਕਹਿਣਾ ਪਾਣੀ ਦੇਣਾ, ਤੁਸੀਂ ਕਹਿਣਾ ਅਸੀਂ ਪਾਣੀ ਦੇਣਾ ਨਹੀਂ, ਫਿਰ ਤਾਂ ਨਹੀਂ ਮਾਮਲਾ ਨਿਬੜਨਾ। ਕਿਉਂਕਿ ਅਗਲਿਆਂ ਨੇ ਪੂਰੇ ਚੋਣਾਂ ਨੇ, ਅਗਲਿਆਂ ਨੇ ਵੋਟਾਂ ਲੈਣੀਆਂ, ਉਹ ਤਾਂ ਐਂ ਜਤਾਉਣਗੇ ਕਿ ਪਾਣੀ ਤਾਂ ਕੱਲ ਨੂੰ ਆਇਆ ਖੜਾ ਜੀ। ਬਿਲਕੁਲ। ਹਾਂ, ਜੇ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਵਿਰੋਧੀ ਦਲ ਕਹਿੰਦੇ ਨੇ ਕਿ ਤੁਸੀਂ ਟਵੀਟ ਤੇ ਕੁਝ ਹੋਰ ਹੁੰਦੇ ਹੋ, ਸੋਸ਼ਲ ਮੀਡੀਆ ਤੇ ਕੁਝ ਹੋਰ ਹੁੰਦੇ ਹੋ, ਰੈਲੀਆਂ 'ਚ ਕੁਝ ਹੋਰ ਹੁੰਦੇ ਹੋ, ਤੇ ਸਰਕਾਰੀ ਦਸਤਾਵੇਜ਼ਾਂ ਤੁਸੀਂ ਕੁਝ ਹੋਰ ਹੋ ਕਿ ਤੁਸੀਂ ਕਿਹਾ ਹੈ ਕਿ ਅਸਾਂ ਨਹਿਰ ਪੱਟਣ ਨੂੰ ਤਿਆਰ ਆ, ਆਹ ਵਿਰੋਧੀ ਦਲ ਨਹੀਂ ਪੱਟਣ ਦਿੰਦੇ। ਜੇ ਇਹ ਗੱਲ ਸੱਚਾਈ ਆ ਤਾਂ ਫਿਰ ਹਰਿਆਣੇ ਨੂੰ ਵੀ ਤੁਸੀਂ ਇਹੀ ਕਹੋਗੇ ਜੀ। ਇੱਧਰ ਕਹਿੰਦੇ ਬਹਿਸ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਟੀਮਾਂ ਆ ਰਹੀਆਂ ਨੇ ਸਰਵੇ ਲਈ, ਤੇ ਉਹ ਸਾਰੇ ਵਰਤਾਰੇ ਨੂੰ ਮਤਲਬ ਇਹ ਕਿਹਾ ਜਾ ਰਿਹਾ ਕਿ ਇਸ ਲਈ ਤੁਸੀਂ ਬਹਿਸ ਦਾ ਸਾਰਾ ਧਿਆਨ ਬਹਿਸ ਤੇ ਲਾ ਕੇ ਸਰਵੇ ਕਰਾਉਣ ਦਾ ਰਾਹ ਖੋਲ ਰਹੇ ਹੋ। ਬੇਸ਼ੱਕ ਇਹ ਸਵਾਲ ਉਹ ਧਿਰਾਂ ਕਰ ਰਹੀਆਂ ਨੇ ਜਿਨ੍ਹਾਂ ਨੇ ਨਹਿਰ ਬਣਾਈ, ਜਿਨ੍ਹਾਂ ਨੇ ਚੈੱਕ ਲਏ, ਜਿਨ੍ਹਾਂ ਨੇ ਜਾਰੀਆਂ ਪਗਾਈਆਂ, ਜਿਨ੍ਹਾਂ ਨੇ ਟੱਕ ਲਵਾਏ, ਚਾਂਦੀ ਦੀਆਂ ਕਹੀਆਂ ਫੜਾਈਆਂ, ਉਹ ਸਾਰੇ ਸਵਾਲ ਖੜੇ ਕਰ ਰਹੇ ਨੇ ਅੱਜ ਜੀ ਜੀ। ਪਰ ਇਸ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬੋਲ ਬਹੁਤ ਗੰਭੀਰ ਨੇ। ਅੱਛਾ। ਉਹਨਾਂ ਦੇ ਬੋਲਾਂ ਦੇ ਬਹੁਤ ਮਾਇਨੇ ਨੇ। ਉਹਨਾਂ ਨੇ ਪਹਿਲੀ ਗੱਲ ਤਾਂ ਇਹ ਪੁੱਛੀ ਕਿ ਮੈਨੂੰ ਬਸ ਇੰਨਾ ਦੱਸ ਦਿਓ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ 'ਚ ਹੈ ਜਾਂ ਵਿਰੋਧੀ ਧਿਰ 'ਚ ਹੈ। ਅੱਛਾ, ਠੀਕ ਹੈ ਜੀ। ਉਹ ਕਹਿੰਦੇ ਕਿ ਸਰਕਾਰ ਵਿਰੋਧੀ ਧਿਰ ਵਾਂਗ ਰਿਐਕਟ ਕਿਉਂ ਕਰ ਰਹੀ ਆ? ਬਹਿਸ ਲਈ ਸੱਦਾ, ਚਰਚਾ ਲਈ ਸੱਦਾ, ਗੱਲਬਾਤ ਲਈ ਸੱਦਾ ਤਾਂ ਵਿਰੋਧੀ ਦਲ ਕਰਦੇ ਹੁੰਦੇ ਨੇ, ਸਰਕਾਰ ਨੇ ਤਾਂ ਮਸਲੇ ਹੱਲ ਕਰਨੇ ਹੁੰਦੇ ਨੇ ਜੀ। ਸਰਕਾਰ ਹੁੰਦੀ ਆ, ਉਹਨੇ ਬਾਹਰ ਬੈਠ ਕੇ ਡਿਬੇਟ ਨਹੀਂ ਕਰਨੀ ਵਿਧਾਨ ਸਭਾ ਕਹਿੰਦੇ ਜੀ। ਦੂਸਰਾ, ਉਹਨਾਂ ਨੇ ਕਿਹਾ ਕਿ ਕੇਂਦਰ ਬੜੀ ਸ਼ਾਸਨ, ਬੜੀ ਸ਼ਰਾਰਤ ਨਾਲ SYL ਦੇ ਮੁੱਦੇ ਨੂੰ ਸਿੱਖਾਂ ਦਾ ਮੁੱਦਾ ਸਾਬਤ ਕਰਨ ਤੇ ਲੱਗਿਆ ਜੀ ਜੀ। ਉਹ ਕਹਿੰਦੇ SYL ਮੁੱਦਾ ਸਿੱਖਾਂ ਦਾ ਮੁੱਦਾ ਨਹੀਂ, ਪੰਜਾਬ ਦਾ ਮੁੱਦਾ ਹੈ। ਸਹੀ ਹੈ ਜੀ।
ਤੇ ਪੰਜਾਬ 'ਚ ਸਿੱਖ ਵੀ ਵਸਦਾ ਹੈ, ਮੁਸਲਮਾਨ ਵੀ ਵਸਦਾ ਹੈ, ਈਸਾਈ ਵੀ ਵਸਦਾ ਤੇ ਹਿੰਦੂ ਵੀ ਵਸਦਾ। ਜਥੇਦਾਰ ਸਾਹਿਬ ਨੇ ਇਹ ਗੱਲ ਸੋ ਕਹੀ ਪਰ ਕੀ ਬਿਲਕੁਲ ਕਿਆ ਬਾਤ ਜਥੇਦਾਰ ਸਾਹਿਬ ਕਹਿੰਦੇ ਕਿ ਪੰਜਾਬ ਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਾਰੇ ਵਸਦੇ ਨੇ ਜੀ ਤੇ ਪਾਣੀਆਂ ਦੀ ਸਾਰਿਆਂ ਨੂੰ ਲੋੜ ਹੈ। ਇਸ ਲਈ ਸਾਰੇ ਪੰਜਾਬ ਨੂੰ ਉੱਠ ਕੇ ਇਸ ਮਸਲੇ ਤੇ ਇਕਜੁੱਟ ਹੋਣਾ ਚਾਹੀਦਾ। ਬਿਲਕੁਲ ਸਹੀ। ਸਾਰੀਆਂ ਧਿਰਾਂ ਨੂੰ ਨਿਕਲ ਕੇ ਬਾਹਰ ਆਉਣਾ ਚਾਹੀਦਾ ਕਿ ਭਾਈ ਸਾਡੇ ਪੰਜਾਬ ਦਾ ਮਸਲਾ ਹੈ। ਇਸ ਮਸਲੇ ਦੇ ਉੱਤੇ ਉਹਨਾਂ ਦੀ ਐਡੀ ਵੱਡੀ ਗੱਲ ਜਿਹੜੀ ਬਹੁਤ ਭਾਵਪੂਰਨ ਹੈ ਔਰ ਬੜੀ ਤਾਕਤ ਬਖਸ਼ਦੀ ਹੈ ਪੰਜਾਬ ਨੂੰ। ਹਾਂਜੀ, ਉਹਦਾ ਜਵਾਬ ਨਾ ਕੇਂਦਰ ਕੋਲ ਹੈ, ਨਾ ਪੰਜਾਬ ਕੋਲ ਹੈ, ਨਾ ਅਫਸਰਾਂ ਕੋਲ ਹੈ, ਨਾ ਹਰਿਆਣੇ ਕੋਲ ਹੈ। ਐਸਵਾਈਐਲ ਦਾ ਮਸਲਾ ਨਾ ਇਕੱਲੇ ਕਿਸਾਨੀ ਦਾ ਹੈ, ਨਾ ਇਕੱਲੀਆਂ ਖੇਤੀ ਮਤਲਬ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਹੈ, ਨਾ ਇਹ ਇਕੱਲਾ ਸਿੱਖ ਭਾਈਚਾਰੇ ਦਾ ਮਸਲਾ ਹੈ, ਇਹ ਸਮੁੱਚੇ ਪੰਜਾਬ ਦਾ ਮਸਲਾ ਔਰ ਇੱਥੇ ਵਸਦੇ ਸਾਰੇ ਧਰਮਾਂ ਦਾ, ਫਿਰਕਿਆਂ ਦਾ, ਇੱਥੇ ਵਸਦੀਆਂ ਸਾਰੀਆਂ ਧਿਰਾਂ ਦਾ ਮਸਲਾ ਹੈ। ਇਹ ਪੰਜਾਬ ਦੀ ਹੋਂਦ ਦਾ ਮਸਲਾ ਔਰ ਇਸ ਲਈ ਗਿਆਨੀ ਸਾਹਿਬ ਦੇ ਬੋਲ, ਜਥੇਦਾਰ ਸਾਹਿਬ ਦੇ ਬੋਲ ਬਹੁਤ ਮਾਇਨੇ ਰੱਖਦੇ ਨੇ। ਨਾ ਇਹਦਾ ਜਵਾਬ ਕਿਸੇ ਕੋਲ ਹੈ, ਨਾ ਦੇਣ ਦੀ ਹਿੰਮਤ ਹੈ, ਨਾ ਇਸ ਮਸਲੇ ਤੇ ਆਉਣਾ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਧਰਮਾਂ ਦੀ ਸਿਆਸਤ ਹੀ ਕਰਨੀ ਆਉਂਦੀ ਹੈ। ਇਸ ਲਈ ਇਸ ਨੂੰ ਇਸੇ ਆੜ ਦੇ ਵਿੱਚ ਏਦਾਂ ਬਣਾਉਣਾ ਚਾਹੁੰਦੇ ਨੇ ਕਿ ਜੀ ਜਿਵੇਂ ਸਿੱਖ ਨਹੀਂ ਪਾਣੀ ਜਾਣ ਦੇਣਾ ਚਾਹੁੰਦੇ। ਭਾਈ ਪੰਜਾਬ ਕੋਲ ਪਾਣੀ ਨਹੀਂ ਹੈ, ਪੰਜਾਬ ਪਾਣੀ ਨਹੀਂ ਜਾਣ ਦਊਗਾ। ਜੀ ਜੀ, ਬਿਲਕੁਲ ਸਹੀ ਕਿਹਾ ਤੁਸੀਂ ਸ਼ਰਮਾ ਜੀ। ਨੈਰੇਟਿਵ ਐਂਟੀ ਸਿੱਖ ਸਿਰਜਣ ਦੀਆਂ ਹੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ, ਔਰ ਐਂਟੀ ਪੰਜਾਬ ਵੀ ਕਹਿ ਸਕਦੇ ਹਾਂ ਆਪਾਂ ਵੀ। ਪੰਜਾਬੀ ਪਿਛਲੇ ਦਿਨੀ ਤੁਸੀਂ ਪ੍ਰਧਾਨ ਮੰਤਰੀ ਦਾ ਜ਼ਿਕਰ ਤਾਂ ਕੀਤਾ ਸੀਗਾ ਕਿ ਰਾਜਸਥਾਨ ਦੇ ਵਿੱਚ ਖੜ੍ਹ ਕੇ ਉਹ ਕਿਹੜੀਆਂ ਗੱਲਾਂ ਕਰ ਰਹੇ ਨੇ, ਉਹਨਾਂ ਦਾ ਇਸ਼ਾਰਾ ਕਿੱਧਰ ਨੂੰ ਹੈ। ਤੇ ਪਰ ਅਸਲ ਦੇ ਵਿੱਚ ਜਿਹੜੀ ਗੱਲ ਸ਼ਰਮਾ ਜੀ ਉਹ ਇਹ ਕਰਨ ਵਾਲੀ ਹੈ ਕਿ ਵਾਕਈ ਪੰਜਾਬ ਕੋਲੇ ਪਾਣੀ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ। ਔਰ ਦੂਜੀ ਗੱਲ ਇਹ ਹੈ ਕਿ ਜਥੇਦਾਰ ਸਾਹਿਬ ਕਈ ਮਾਮਲਿਆਂ ਤੇ ਹੋ ਸਕਦਾ ਆਪਾਂ ਉਹਨਾਂ ਨਾਲ ਇੱਕ ਮਤ ਨਾ ਹੋਈਏ, ਆਪਾਂ ਉਹਨਾਂ ਨਾਲ ਸਹਿਮਤ ਨਾ ਹੋਈਏ, ਪਰ ਕਈ ਮਸਲਿਆਂ ਦੇ ਵਿੱਚ ਮੈਨੂੰ ਉਹਨਾਂ ਦੀਆਂ ਟਿੱਪਣੀਆਂ ਯਾਦ ਹੈ ਬਕਾਇਦਾ। ਖਾਸ ਕਰਕੇ ਜਦੋਂ ਨਾ ਸ੍ਰੀਨਗਰ ਵਾਲੇ ਜੰਮੂ ਕਸ਼ਮੀਰ ਵਾਲੇ ਵਿਦਿਆਰਥੀਆਂ ਤੇ ਹਮਲਾ ਹੋ ਰਿਹਾ ਸੀਗਾ, ਤੁਸੀਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਉਦੋਂ ਵੀ ਜਥੇਦਾਰ ਸਾਹਿਬ ਦਾ ਜਿਹੜਾ ਸਟੈਂਡ ਸੀਗਾ ਉਹ ਕਾਬਲੇ ਤਾਰੀਫ ਸੀਗਾ, ਉਹ ਵਧੀਆ ਸੀ। ਉਹਨਾਂ ਨੇ ਜੋ ਸਿੱਖ ਸਿਧਾਂਤ ਦੇ ਮੁਤਾਬਕ ਜੋ ਸਟੈਂਡ ਹੋਣਾ ਚਾਹੀਦਾ ਉਹ ਸੀਗਾ ਉਹਨਾਂ ਦਾ। ਖੈਰ ਚੰਗੇ ਤਰੀਕੇ ਨਾਲ ਉਹਨਾਂ ਨੇ ਸਰਕਾਰ ਨੂੰ ਘੇਰਿਆ ਤੇ ਦੇਖਦੇ ਹਾਂ ਸਰਕਾਰ ਕੀ ਇਹਦੇ ਤੇ ਰਿਐਕਟ ਕਰਦੀ ਹੈ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ।